ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਸ਼ਾਵਾ TV, roku, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਤੋਂ 2 ਦਿਨ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 32ਵੀਂ ਵਰਸੀ ਲੰਘ ਕੇ ਗਈ ਹੈ। ਇਸ ਮੌਕੇ ਪੰਜਾਬ ਦੇ ਵਿੱਚ ਅਕਾਲੀਆਂ ਵੱਲੋਂ, ਅਕਾਲੀ ਦਲ ਬਾਦਲ ਵੱਲੋਂ ਅਤੇ ਕਾਂਗਰਸ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਸੰਤ ਲੌਂਗੋਵਾਲ ਦੀ ਯਾਦ ਦੇ ਵਿੱਚ। ਜਦੋਂ ਅਸੀਂ 1984 ਦੇ ਪੀਰੀਅਡ ਤੋਂ ਘੱਲੂਘਾਰੇ ਤੋਂ ਬਾਅਦ ਦਾ ਸਮਾਂ ਦੇਖਦੇ ਹਾਂ ਤਾਂ 85 ਦੇ ਵਿੱਚ ਜਦੋਂ ਜੁਲਾਈ ਦੇ ਅਖੀਰਲੇ ਹਫ਼ਤੇ ਦੇ ਵਿੱਚ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਦੇ ਵਿੱਚ ਅਕੋਰਡ ਹੋਇਆ, ਇੱਕ ਸਮਝੌਤਾ ਹੋਇਆ, ਉਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਉਹ ਸਮਝੌਤਾ ਕੀ ਸੀ, ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਸੀ ਰਾਜੀਵ ਲੌਂਗੋਵਾਲ ਸਮਝੌਤਾ, ਸਿੱਖ ਨੁਕਤਾ ਨਿਗਾਹ ਤੋਂ ਉਹਦੀ ਅਹਿਮੀਅਤ ਕੀ ਹੈ, ਉਹਦੀ ਰੈਲੇਵੈਂਸ ਕੀ ਹੈ, ਤੇ ਅੱਜ ਜਿਸ ਹਿਸਾਬ ਨਾਲ ਸੰਤ ਲੌਂਗੋਵਾਲ ਦੀ ਸ਼ਖਸੀਅਤ ਨੂੰ ਅਕਾਲੀ ਦਲ ਬਾਦਲ ਅਤੇ ਕਾਂਗਰਸ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ, ਸਿੱਖ ਨੁਕਤਾ ਨਿਗਾਹ ਤੋਂ ਉਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਸਿੱਖ ਜਗਤ ਦੇ ਵਿੱਚ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਅਸੀਂ ਇਸ ਬਾਬਤ ਕਰਾਂਗੇ ਤੇ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਇਸੇ ਬਾਰੇ ਅਸੀਂ ਗੱਲਬਾਤ ਕਰੀਏ ਕਿ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੈਗਾ, ਜਿਵੇਂ ਅਸੀਂ ਗੱਲ ਕਰਕੇ ਹਟਿਆ ਕਿ 2 ਦਿਨ ਪਹਿਲਾਂ ਸੰਤ ਲੌਂਗੋਵਾਲ ਦੀ ਜਿਹੜੀ ਬਰਸੀ ਹੈ ਉਹ ਲੰਘ ਕੇ ਗਈ ਹੈ। ਸੋ ਉਹਨਾਂ ਦੀ ਮੌਤ ਤੋਂ ਪਹਿਲਾਂ ਦਾ ਜਿਹੜਾ ਇੱਕ ਅਹਿਮ ਉਹਨਾਂ ਦਾ ਕਦਮ ਸੀ ਇਹ ਰਾਜੀਵ ਲੌਂਗੋਵਾਲ ਸਮਝੌਤਾ ਕਰਨ ਦਾ, ਇਸ ਬਾਬਤ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਸਮਝੌਤਾ ਸੀ 84 ਤੋਂ ਬਾਅਦ ਹੋਇਆ, ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਇਹ ਸਮਝੌਤਾ, ਕਿਵੇਂ ਹੋਂਦ ਵਿੱਚ ਆਇਆ ਤੇ ਐਗਜ਼ੈਕਟਲੀ ਜਿਹੜਾ ਇਹ ਸਮਝੌਤਾ ਸੀ ਇਹਦੀਆਂ ਸ਼ਰਤਾਂ ਕੀ ਨੇ, ਇਹ ਸਮਝੌਤਾ ਕੀ ਸੀ ਐਗਜ਼ੈਕਟਲੀ? ਹਾਂਜੀ ਦੇਖੋ, ਇਹ ਸਮਝੌਤਾ ਜਿਹੜਾ ਸੀਗਾ ਇਹ ਸੈਂਟਰ ਨੇ ਫੋਰਸ ਕੀਤਾ ਪੰਜਾਬ ਦੇ ਉੱਤੇ। ਲੌਂਗੋਵਾਲ ਉਹਨਾਂ ਦੀ ਪਹਿਲਾਂ ਹੀ ਬੁੱਕਲ ਦੇ ਵਿੱਚ ਸੀ। ਅੰਦਰੂਨੀ ਤੌਰ ਤੇ ਲੌਂਗੋਵਾਲ ਸੈਂਟਰ ਦੀ ਸਰਕਾਰ ਦੇ ਨਾਲ ਮਿਲਿਆ ਹੋਇਆ ਸੀ ਉਸ ਵੇਲੇ ਜੀ। ਤਾਂ ਉਹਨਾਂ ਨੇ ਇਹ ਅੰਦਰੂਨੀ ਤੌਰ ਤੇ ਗੱਲਾਂ ਬਲਵੰਤ ਸਿੰਘ ਰਾਹੀਂ, ਬਰਨਾਲੇ ਰਾਹੀਂ ਸੈਂਟਰ ਦੇ ਨਾਲ ਇਹਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ। ਜਦੋਂ ਧਰਮੀ ਮੋਰਚਾ ਚੱਲਦਾ ਸੀ ਉਸ ਦੌਰਾਨ ਖਾਸ ਤੌਰ ਤੇ ਬਲੂ ਸਟਾਰ ਅਟੈਕ ਤੇ ਗੁਜਰਵਾਲ ਪਾਸੇ ਹੋਇਆ, ਰੂਟ ਹੋਇਆ ਤਾਂ ਲੌਂਗੋਵਾਲ ਪੂਰਨ ਤੌਰ ਤੇ ਡਿਸਕ੍ਰੈਡਿਟ ਹੋ ਗਿਆ ਸੀ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਜੀ। ਲੋਕ ਉਸ ਨੂੰ ਬੜਾ ਸੀ, ਲੋਕ ਸਮਝ ਚੁੱਕੇ ਸੀ, ਸਿੱਖ ਪੰਥ ਦੇ ਲੋਕ ਸਮਝ ਚੁੱਕੇ ਸੀ ਕਿ ਇਹ ਬੰਦਾ ਧੋਖਾ ਕਰੇਗਾ ਸਾਡੇ ਨਾਲ ਜੀ। ਤਾਂ ਉਹ ਜਿਹੜੀ ਲੋਕਾਂ ਦਾ ਸ਼ੱਕ ਸੀ ਇਸ ਬੰਦੇ ਦੇ ਉੱਤੇ ਉਹ ਪੂਰਾ ਸਹੀ ਨਿਕਲਿਆ। 24 ਜੁਲਾਈ 1985 ਨੂੰ ਇਸ ਨੇ ਸੈਂਟਰ ਦੇ ਨਾਲ ਲਿਖ ਕੇ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤਾ, ਜਿਸ ਨੂੰ ਰਾਜੀਵ ਲੌਂਗੋਵਾਲ ਅਕੋਰਡ ਕਹਿੰਦੇ ਹੈ ਜੀ। ਇਹ ਅਕੋਰਡ ਮੇਰੇ ਨਜ਼ਰਾਂ ਦੇ ਵਿੱਚ ਡੀਡ ਆਫ ਸਰੈਂਡਰ ਸੀ। ਪੂਰਨ ਤੌਰ ਦੇ ਉੱਤੇ ਸੈਂਟਰ ਦੇ ਅੱਗੇ ਘੁਟਨੇ ਟੇਕ ਦਿੱਤੇ ਲੌਂਗੋਵਾਲ ਨੇ, ਤੇ ਲੌਂਗੋਵਾਲ ਦੇ ਜਿਹੜੇ ਨਾਲ ਲੱਗੇ ਹੋਏ ਸੀ ਬਲਵੰਤ ਸਿੰਘ ਬਰਨਾਲਾ ਤੇ ਹੋਰ ਲੋਕ ਜੀ, ਉਹ ਉਸ ਦੇ ਵਿੱਚ ਜੋ ਕੁਛ ਸਾਡੀਆਂ ਮੰਗਾਂ ਸੀ, ਖਾਸ ਤੌਰ ਦੇ ਉੱਤੇ ਰਿਹਾਈ ਪਹਾੜੀਆਂ ਦੇ ਉੱਤੇ ਜਿੱਥੇ ਮੋਰਚਾ ਚੱਲਿਆ ਸੀ ਕਪੂਰੀ ਤੋਂ ਜੀ, ਉਸ ਨੂੰ ਟੋਟਲੀ ਸਰੈਂਡਰ ਕਰ ਦਿੱਤਾ। ਇਸ ਦੀਆਂ ਟੋਟਲ 11 ਮੱਦਾਂ ਹੈਗੀਆਂ। 9ਵੀਂ ਜਿਹੜੀ ਮਾਦਾ ਇਸ ਦੀ ਕਲੌਜ਼ ਆ ਉਸ ਦੇ ਵਿੱਚ ਸ਼ੇਅਰਿੰਗ ਆਫ ਰਿਵਰ ਵਾਟਰ ਜਿਹੜਾ ਹੈਡਿੰਗ ਹੈ, ਸ਼ੇਅਰਿੰਗ ਆਫ ਰਿਵਰ ਵਾਟਰ ਜੀ। ਤੁਹਾਡੇ ਸਰੋਤਿਆਂ ਨੂੰ ਮੈਂ ਖਾਸ ਤੌਰ ਤੇ ਇਹ ਗੱਲ ਤੋਂ ਜੋੜੀ ਚਾਹੁੰਦਾ
ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਸ਼ੇਅਰਿੰਗ ਆਫ ਔਰ ਜਾਂ ਡਿਸਟ੍ਰੀਬਿਊਸ਼ਨ ਆਫ ਵਾਟਰ ਨਹੀਂ ਹੈ। ਜਿਹੜੇ ਲੋਕ ਸ਼ੇਅਰਿੰਗ ਆਫ ਰਿਵਰ ਵਾਟਰ ਕਹਿੰਦੇ ਆ ਜਾਂ ਡਿਸਟ੍ਰੀਬਿਊਸ਼ਨ ਆਫ ਪੰਜਾਬ ਰਿਵਰ ਵਾਟਰ ਕਹਿੰਦੇ ਆ, ਉਹ ਜਾਂ ਤਾਂ ਉਹ ਬਿਲਕੁਲ ਅਨਪੜ੍ਹ ਹੈਗੇ ਆ ਜਾਂ ਉਹ ਪੰਜਾਬ ਦੀ ਸਮੱਸਿਆ ਨੂੰ ਸਮਝਦੇ ਜੀ। ਪੰਜਾਬ ਦੇ ਦਰਿਆਵਾਂ ਦੀ ਸਮੱਸਿਆ ਕੰਸਟੀਟਿਊਸ਼ਨਲ ਸਮੱਸਿਆ ਹੈ। ਹਿੰਦੁਸਤਾਨ ਦੇ ਵਿਧਾਨ ਦੇ ਮੁਤਾਬਕ ਕਿਸ ਸੂਬੇ ਦਾ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਹੱਕ ਹੈ, ਇਹ ਮਸਲਾ ਇਹ ਹੈ। ਲੇਕਿਨ ਇਹ ਮਸਲਾ ਜਿਹੜਾ ਹੈ ਇਸ ਨੂੰ ਇਸ ਤਰੀਕੇ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਰਜੀਵ ਲਾਹੌਰ ਅਕਾਰਡ ਆ ਉਹਦੇ ਵਿੱਚ ਸ਼ੇਅਰਿੰਗ ਆਫ ਰਿਵਰ ਵਾਟਰ ਦੇ ਹੈਡਿੰਗ ਦੇ ਹੇਠ ਉਹਨਾਂ ਨੇ 3 ਸਬ ਕਲੌਜ਼ਸ ਪਾ ਦਿੱਤੀਆਂ ਜੀ, 9.1, 9.2, 9.3। तो 9.3 ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ HYL ਅਸੀਂ ਆਪ ਪੱਟ ਕੇ ਦੇਵਾਂਗੇ ਜੀ, ਆਪ ਪੱਟ ਕੇ ਦੇਵਾਂਗੇ 15 ਅਗਸਤ 1986 ਤੱਕ। ਜਿਸ ਗੱਲ ਦੇ ਉੱਤੇ ਮੋਰਚਾ ਲੱਗਿਆ ਸੀ ਕਪੂਰੀ ਦਾ ਕਿ ਅਸੀਂ HYL ਨਹੀਂ ਪੱਟਣ ਦੇਣੀ, ਉਹੀ ਚੀਜ਼ ਯਾਨੀ ਇੰਨਾ ਖੂਨ ਖਰਾਬਾ ਕਰਾਉਣ ਦੇ ਬਾਵਜੂਦ ਦਰਬਾਰ ਸਾਹਿਬ ਤੇ ਅਟੈਕ ਹੋਇਆ ਜੀ। ਸ੍ਰੀ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤੇ ਗਏ, ਸੈਂਕੜੇ ਹਜ਼ਾਰਾਂ ਨੌਜਵਾਨ ਸ਼ਹੀਦ ਕਰ ਦਿੱਤੇ ਗਏ, ਸੰਤ ਜਰਨੈਲ ਸਿੰਘ ਸ਼ਹੀਦ ਕਰ ਦਿੱਤਾ, ਉਹਨਾਂ ਦੇ ਸਾਥੀ ਸ਼ਹੀਦ ਕਰ ਦਿੱਤੇ। ਇਸ ਗੱਲ ਦੇ ਬਾਵਜੂਦ ਸੰਤ ਲੌਂਗੋਵਾਲ, ਮੈਂ ਤਾਂ ਇਹਨੂੰ ਸੰਤ ਕਹਿੰਦੇ ਨਹੀਂ, ਸੰਤ ਦਾ ਨਾਂ ਹੀ ਇਸ ਬੰਦੇ ਦੇ ਨਾਲ ਨਹੀਂ ਲੱਗਣਾ ਚਾਹੀਦਾ ਜੀ, ਵਾਲੇ ਮਾਸਟਰ ਚੀਫ ਸਿੱਖਾਂ ਦੇ ਬਹੁਤ ਬੇਈਮਾਨ ਜਿਹੜੇ ਲੀਡਰ ਆ ਉਹਨਾਂ ਦੇ ਵਿੱਚ ਉਹਨਾਂ ਦੀ ਪਹਿਲੀ ਕਤਾਰ ਦੇ ਵਿੱਚ ਲੌਂਗੋਵਾਲ ਨੂੰ ਖੜਾ ਕਰਨਾ ਚਾਹੀਦਾ। ਉਸ ਨੇ ਆਪ ਲਿਖ ਕੇ ਦੇ ਦਿੱਤਾ, ਆਪ ਸਾਈਨ ਕਰ ਦਿੱਤਾ ਵੀ ਅਸੀਂ 15 ਅਗਸਤ 1986 ਤੱਕ HYL ਆਪ ਪੱਟ ਕੇ ਦੇਵਾਂਗੇ ਜੀ। ਹੁਣ ਇਹ ਜਿਹੜੀ ਚੀਜ਼ ਆ ਇਹ ਬੜੀ ਸਮਝਣ ਵਾਲੀ ਗੱਲ ਆ। ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਵਿੱਚ 2004 ਤੱਕ ਇੱਕ ਐਕਟ ਪਾਸ ਕੀਤਾ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਜਿਹੜਾ ਕੀ ਸੀ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਜੀ। ਉਹ 2 ਐਗਰੀਮੈਂਟ ਕੀਤੇ। ਇੱਕ ਦਰਬਾਰਾ ਸਿੰਘ ਨੇ ਕੀਤਾ ਸੀ ਐਗਰੀਮੈਂਟ ਜਦੋਂ ਕਿ ਸੁਪਰੀਮ ਕੋਰਟ ਦੇ ਵਿੱਚ ਪਾਣੀਆਂ ਦਾ ਕੇਸ ਚੱਲਦਾ ਸੀਗਾ, ਤਾਂ ਉਸ ਦੇ ਵਿੱਚ ਇੰਦਰਾ ਗਾਂਧੀ ਨੇ ਉਸ ਦੇ ਉੱਤੇ ਜ਼ੋਰ ਪਾ ਕੇ ਉਸ ਨੇ ਕਿਹਾ ਵੀ ਤੁਸੀਂ ਕਿੰਨੇ ਸਟੇਟਾਂ ਆਪਸ ਵਿੱਚ ਐਗਰੀਮੈਂਟ ਕਰ ਲਓ, ਔਰ ਉਸ ਤੋਂ ਬਾਅਦ ਉਹ ਆਟੋਮੈਟਿਕਲੀ ਕੇਸ ਜਿਹੜਾ ਹੈ ਉਹ ਵਾਪਸ ਹੋ ਗਿਆ ਜੀ। ਔਰ ਉਹ ਪੰਜਾਬ ਦੀ ਜਿਹੜੀ ਖੁਸ਼ਹਾਲੀ ਹੈ, ਪੰਜਾਬ ਦੇ ਫਿਊਚਰ ਹੈ, ਪੰਜਾਬ ਦੀ ਜੋ ਰਾਈਟ ਸੀ, ਹੱਕ ਸੀ ਕਾਨੂੰਨੀ ਤੌਰ ਦੇ ਉੱਤੇ, ਉਸ ਨੂੰ ਸੀਲ ਕਰਨ ਦੀ, ਉਸ ਨੂੰ ਬੰਦ ਕਰਨ ਦੀ ਇੱਕ ਬਹੁਤ ਵੱਡੀ ਇਵੈਂਟ ਹੈ ਜਿਹੜੀ ਦਰਬਾਰਾ ਸਿੰਘ ਨੇ ਐਗਰੀਮੈਂਟ ਐਕਟ ਕੀਤਾ ਉਸ ਵੇਲੇ ਜੀ। ਦੂਸਰਾ ਐਗਰੀਮੈਂਟ ਇਹ ਆ ਜਿਹੜਾ ਲੌਂਗੋਵਾਲ ਨੇ ਕੀਤਾ 1985 ਦੇ ਵਿੱਚ 24 ਜੁਲਾਈ ਨੂੰ। ਸੋ ਇਹ 2 ਚੀਜ਼ਾਂ ਪੰਜਾਬ ਦੇ ਗਲ ਦੇ ਵਿੱਚ ਜ਼ੰਜੀਰਾਂ ਪਾ ਦਿੱਤੀਆਂ ਗਈਆਂ ਹਨ, ਔਰ ਇਹਨਾਂ ਜ਼ੰਜੀਰਾਂ ਨੂੰ ਨਿਕਲਣਾ ਇਹਨਾਂ ਦੇ ਵਿੱਚੋਂ ਇੰਪੋਸੀਬਲ ਹੈ। ਮਤਲਬ ਇਸ ਕਿਸਮ ਦੀ ਬੇਈਮਾਨੀ, ਇਸ ਕਿਸਮ ਦੀ ਧੋਖਾਧੜੀ ਲੌਂਗੋਵਾਲ ਨੇ ਕੀਤੀ ਆ। ਇਹਦੇ ਕਰਕੇ ਲੌਂਗੋਵਾਲ ਨੂੰ ਸੈਂਟਰ ਦੀ ਸਰਕਾਰ ਚਾਹੁੰਦੀ ਆ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਦੱਸਿਆ ਜਾਵੇ ਵੀ ਤੁਹਾਡਾ ਲੀਡਰ ਜਿਹੜਾ ਹੈ ਅਚਲ ਸਿੰਘ ਲੌਂਗੋਵਾਲ ਜੀ। ਔਰ ਇਹ ਜਿਹੜੀਆਂ ਪਾਰਟੀਆਂ ਇਹ ਸਾਰੇ ਜਸ਼ਨ ਮਨਾਉਂਦੀਆਂ, ਉਹਦੀ ਬਰਸੀ ਮਨਾਉਂਦੀਆਂ ਲੌਂਗੋਵਾਲ ਦੇ ਵਿੱਚ ਜਾ ਕੇ, ਇਹ ਸਾਰੀਆਂ ਸੈਂਟਰ ਨਾਲ ਮਿਲੀਆਂ ਹੋਈਆਂ। ਸੈਂਟਰ ਦੇ ਇਸ਼ਾਰੇ ਤੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਉਹ BJP ਦੀ ਸਰਕਾਰ ਹੋਵੇ, ਉਹ ਹਮੇਸ਼ਾ ਸਿੱਖਾਂ ਦੇ ਉੱਤੇ ਲੀਡਰਸ਼ਿਪ ਖੋਜਦੀ ਆ। ਉਹ ਲੀਡਰ ਜਿਹੜੇ ਸਿੱਖਾਂ ਨਾਲ ਧੋਖਾਧੜੀ ਕਰਦੇ ਆ, ਜਿਹੜੇ ਬੇਈਮਾਨੀ ਕਰਦੇ ਆ, ਉਹਨਾਂ ਨੂੰ ਸਿੱਖਾਂ ਦੇ ਉੱਤੇ ਇੰਪੋਜ਼ ਕਰਦੀ ਆ। ਔਰ ਇਸੇ ਤਰੀਕੇ ਦੇ ਨਾਲ ਇਸ ਦੇ ਹੱਥੋਂ ਸਿੱਖਾਂ ਤੇ ਪੰਜਾਬ ਦੇ ਨਾਲ ਬੇਈਮਾਨੀ ਕਰਾਉਣ ਤੋਂ ਬਾਅਦ ਉਹਨਾਂ ਨੇ ਇਸ ਦੀ ਬਰਸੀ ਲਗਾਤਾਰ ਮਨਾਉਂਦੇ ਆ ਰਹੇ ਆ। ਕਾਂਗਰਸ ਨੂੰ ਕਹਿੰਦੇ ਹੋ ਤੁਸੀਂ ਮਨਸਾ ਬਰਸੀ ਮਨਾਓ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿਓ ਲੱਖਾਂ ਰੁਪਈਆਂ ਦੇ, ਔਰ ਇਸੇ ਤਰੀਕੇ ਨਾਲ ਜਿਹੜਾ ਬਾਦਲ ਅਕਾਲੀ ਦਲ ਆ ਉਸ ਨੂੰ ਵੀ ਕਹਿੰਦੇ ਆ ਤੁਸੀਂ ਲੌਂਗੋਵਾਲ ਦੀ ਬਰਸੀ ਲਗਾਤਾਰ ਮਨਾਉਂਦੇ ਚਲੇ ਜਾਓ ਜੀ। ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹ ਸਾਰੇ ਨੂੰ ਬਿਆਨ ਕੀਤਾ
ਤਾਂ ਜੇ ਅਸੀਂ ਉਸ ਸਮੇਂ ਦੇ ਮੌਜੂਦਾ ਹਾਲਾਤਾਂ ਵੱਲ ਨਿਗਾਹ ਮਾਰੀਏ, ਗੱਲ ਕਰੀਏ, ਤੇ ਉਦੋਂ ਹਾਲਾਤ ਕੀ ਬਣੇ ਹੋਏ ਸੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਸਮਝੌਤਾ ਹੋਇਆ ਸੀ? ਜਿਵੇਂ ਤੁਸੀਂ ਡਾਇਰੈਕਟਲੀ ਕਹਿ ਰਹੇ ਹੋ ਕਿ ਸਿੱਖ ਨੁਕਤਾ ਨਿਗਾਹ ਤੋਂ ਇਹ ਇੱਕ ਸਰੈਂਡਰ ਵਾਲੀ ਗੱਲ ਸੀਗੀ, ਘੁਟਨੇ ਟੇਕਣ ਵਾਲੀ ਗੱਲ ਸੀਗੀ ਹਕੂਮਤ ਦੇ ਅੱਗੇ, ਤਾਂ ਕਿਹੜੇ ਲੀਡਰ ਸੀਗੇ ਉਦੋਂ ਜਿਹੜੇ ਇਸ ਸਮਝੌਤੇ ਦੇ ਹੱਕ ਦੇ ਵਿੱਚ ਸੀ, ਜਿਹੜੇ ਅੱਜ ਵੀ ਮੌਜੂਦ ਨੇ, ਜਾਂ ਕਿਹਨਾਂ ਨੇ ਇਹਦਾ ਵਿਰੋਧ ਕੀਤਾ ਸੀ? ਦੇਖੋ, ਇਹ ਸਮਝੌਤਾ ਜਿਹੜਾ ਸੀ ਇਹ ਲੌਂਗੋਵਾਲ ਨੂੰ ਹੱਥ ਹੇਠ ਲੈ ਕੇ ਸੈਂਟਰ ਨੇ ਬਲਵੰਤ ਸਿੰਘ ਤੇ ਬਰਨਾਲਾ ਰਾਹੀਂ ਕੀਤਾ, ਔਰ ਇਸੇ ਇਸ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਬਰਨਾਲੇ ਨੂੰ ਅਸੀਂ ਪਿਕਨਿਕ ਬਣਾ ਦਾਂਗੇ ਜੀ। ਇਹ ਸਮਝੌਤੇ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੋਈਆਂ ਪੰਜਾਬ ਦੇ ਵਿੱਚ ਉਹ ਮਿਲ ਜੁਲ ਕੇ ਹੋਈਆਂ ਸੀ ਇਨਡਾਇਰੈਕਟਲੀ, ਔਰ ਉਸ ਤੋਂ ਬਾਅਦ ਜਿਹੜਾ ਬਰਨਾਲਾ ਸੀ ਉਸ ਵਿੱਚ ਹਿੱਸਾ ਬਣਾ ਦਿੱਤਾ ਗਿਆ ਸੀ ਪੰਜਾਬ ਦਾ ਜੀ। ਇਹ ਸਾਰੀ ਬੜੀ ਵੱਡੀ ਕੌਂਸਪੀਰੇਸੀ ਹੈ, ਔਰ ਇੰਡੀਅਨ ਸਟੇਟ ਇਸ ਕੌਂਸਪੀਰੇਸੀ ਦੇ ਵਿੱਚ ਬਹੁਤ ਵੱਡਾ ਇੰਪੋਰਟੈਂਟ ਰੋਲ ਹੈ। ਇਸ ਦੀ ਮੁਖਾਲਫਤ ਥੋੜੀ ਬਹੁਤੀ ਟੌੜੇ ਨੇ ਤੇ ਬਾਦਲ ਨੇ ਇਨੀਸ਼ੀਅਲੀ ਕੀਤੀ ਸੀ। ਲੌਂਗੋ ਜਦੋਂ ਅਨੰਦਪੁਰ ਸਾਹਿਬ ਲੌਂਗੋਵਾਲ ਜਿਹੜਾ ਅਕੋਰਡ ਸੀ, ਜੀ ਲੌਂਗੋਵਾਲ ਅਕੋਰਡ ਸੀ, ਇਹ ਡਿਸਕਸ ਹੋਇਆ ਸੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਜੀ, ਔਰ ਬਾਅਦ ਦੇ ਵਿੱਚ ਇਹਨਾਂ ਨੇ ਵੀ ਘੁੱਟਲੇ ਟੇਕ ਦਿੱਤੇ, ਔਰ ਇਹ ਵੀ ਉਸੇ ਗੁਣ ਗਾਉਣ ਲੱਗ ਗਏ ਕਿ ਬਹੁਤ ਵਧੀਆ ਅਕੋਰਡ ਆ, ਕੋਈ ਵੀ ਇੱਕ ਵੀ ਮੱਧ ਸੀ। ਔਰ ਤੁਸੀਂ ਹੈਰਾਨ ਹੋਵੋਗੇ ਜਿਹੜਾ ਬਲੂ ਸਟਾਰ ਦਾ ਲਫ਼ਜ਼ ਵੀ ਨਹੀਂ ਹੈ ਇਸ ਦੇ ਵਿੱਚ ਜੀ, ਕੋਈ ਇੱਕ ਲਫ਼ਜ਼, ਸਾਰਾ ਅਕੋਰਡ ਤੁਸੀਂ ਲਫ਼ਜ਼ ਬਾਈ ਲਫ਼ਜ਼ ਪੜ੍ਹ ਲਓ। ਮੇਰੀ ਆਪਣੀ ਕਿਤਾਬ ਇੰਡੀਆ ਕਮਿਊਨਿਸਟ ਸਾਈਡ ਦੇ ਵਿੱਚ ਇੱਕ ਲਫ਼ਜ਼ ਇਸ ਦਾ ਦਿੱਤਾ ਹੋਇਆ 11 ਕੋਰਸ ਦਾ, ਸਾਰੀਆਂ 1.5 ਪੇਜ ਤੇ ਆ ਜਾਂਦੀਆਂ ਜੀ। ਬਲੂ ਸਟਾਰ ਦਾ ਇੱਕ ਲਫ਼ਜ਼ ਨਹੀਂ ਹੈ, ਮੁਗਲੋਸ ਦਾ ਇੱਕ ਲਫ਼ਜ਼ ਵੀ ਨਹੀਂ ਹੈ, ਔਰ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਡੇ ਵੀ ਕੀਤਾ ਗਿਆ ਉਹਦਾ ਕੋਈ ਜ਼ਿਕਰ ਹੀ ਨਹੀਂ ਹੈ ਜੀ। ਕਿਸ ਕਿਸਮ ਦਾ ਇਹ ਅਕੋਰਡ ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਹੈ, 9ਵੀਂ ਮੱਦ ਦੀ, ਜਿਹੜੀਆਂ ਬਾਕੀ 11 ਮੱਦਾਂ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਤੇ ਥੋੜਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਵੀ ਉਹ ਕਿਹੜੀਆਂ ਹੋਰ ਕਲੌਜ਼ਸ ਕੀ ਸੀਗੀਆਂ ਇਹਦੇ ਵਿੱਚ? ਹਾਂਜੀ, ਉਹ ਸਾਰੀਆਂ ਮੱਦਾਂ ਜਿਹੜੀਆਂ ਰੂਲ ਆ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਰਿਕਰੂਟਮੈਂਟ ਆ ਫੌਜ ਦੇ ਵਿੱਚ, ਇਹਨਾਂ ਨੇ ਕਿਹਾ ਸੀ ਵੀ ਮੈਰਿਟ ਤੇ ਹੋਣੀ ਚਾਹੀਦੀ ਆ, ਔਰ ਉਹ ਕਮਿਊਨਿਟੀ ਬੇਸਿਸ ਦੇ ਉੱਤੇ, ਸਟੇਟ ਬੇਸਿਸ ਦੇ ਉੱਤੇ ਨਹੀਂ ਹੋਣੀ ਚਾਹੀਦੀ। ਉਸ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਮੈਰਿਟ ਤੇ ਕਰਾਂਗੇ, ਲੇਕਿਨ ਉਹ ਮੈਰਿਟ ਨੂੰ ਖਤਮ ਕਰਕੇ ਉਸ ਦੀ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਸੈਂਟਰ ਨੇ। ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਵੀ ਅਸੀਂ ਕੰਪਨਸੇਸ਼ਨ ਦੇਵਾਂਗੇ ਜਿਹੜੇ ਮਾਰੇ ਗਏ, ਕਿਸੇ ਇੱਕ ਵੀ ਬੰਦੇ ਨੂੰ ਸੈਂਟਰ ਨੇ ਇੱਕ ਪੈਸਾ ਵੀ ਕੰਪਨਸੇਸ਼ਨ ਨਹੀਂ ਦਿੱਤਾ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਜੀ। ਇਸ ਕਿਸਮ ਦੀਆਂ ਬੇਫਜ਼ੂਲ ਜਿਹੜੀਆਂ ਮੱਦਾਂ ਹੈਗੇ ਹੁਣ ਚੰਗੀ ਟੈਰੀਟਰੀ ਦੇ ਉੱਤੇ ਆ, ਜਿਹੜੀ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਨੂੰ ਦਿੱਤਾ ਜਾਊ 15 ਅਗਸਤ ਤੱਕ, ਲੇਕਿਨ ਉਹ ਕੋਈ ਨਹੀਂ ਦਿੱਤਾ ਗਿਆ। ਔਰ ਨਾਲ ਉਸ ਮੱਦ ਉਹ ਲਾ ਦਿੱਤੀ ਵੀ ਜਿਹੜੇ ਚੰਡੀਗੜ੍ਹ ਟੈਰੀਟਰੀ ਦੇ ਹਿੰਦੀ ਸਪੀਕਿੰਗ ਏਰੀਆ ਦਾ ਉਹਨਾਂ ਨੂੰ ਹਰਿਆਣੇ ਨੂੰ ਦਿੱਤੇ ਜਾਣਗੇ, ਜਿਹੜੇ ਪੰਜਾਬੀ ਸਪੀਕਿੰਗ ਏਰੀਆ ਉਹ ਪੰਜਾਬ ਨੂੰ ਦਿੱਤੇ ਜਾਣਗੇ। ਔਰ ਇਸ ਦੇ ਨਾਲ ਜਿਹੜੇ ਹਿੰਦੀ ਸਪੀਕਿੰਗ ਏਰੀਆ ਦਾ ਪੰਜਾਬ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜੇ ਆ ਹਰਿਆਣੇ ਨੂੰ ਦਿੱਤੇ ਜਾਣਗੇ। ਇਸ ਦੇ ਵਿੱਚ ਇੱਕ ਬਹੁਤ ਵੱਡੀ ਚਲਾਕੀ ਆ ਕਿ ਕਿਸੇ ਤਰੀਕੇ ਦੇ ਨਾਲ ਹਰਿਆਣਾ ਨੂੰ ਅਬੋਹਰ ਤੇ ਫਾਜ਼ਿਲਕਾ ਦੀ ਟੈਰੀਟਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਦੇ ਉੱਤੇ ਹੱਕ ਜਮ੍ਹਾਂ ਹੋ ਜਾਵੇ। ਤੋ ਇਹ ਬਹੁਤ ਵੱਡੀ ਚਲਾਕੀ, ਬਹੁਤ ਵੱਡੀ ਬੇਈਮਾਨੀ ਲੌਂਗੋਵਾਲ ਨੇ ਕੀਤੀ ਹੈ। ਔਰ ਲੌਂਗੋਵਾਲ ਮੇਰੀ ਸਮਝ ਦੇ ਵਿੱਚ ਜੇ ਕੋਈ ਇਸ ਦਾ ਅਜਲਾਸ ਹੋਵੇ ਉਸ ਦੇ ਵਿੱਚ ਲੌਂਗੋਵਾਲ ਦੀ ਬੇਈਮਾਨੀ ਨੂੰ ਨੰਗਾ ਕੀਤਾ ਜਾਣਾ ਚਾਹੀਦਾ। ਇਸ ਮੁੱਦੇ ਦੇ ਉੱਤੇ ਆਮ ਪਾਰਟੀ ਕੁਛ ਨਹੀਂ ਬੋਲੀ, ਚੁੱਪੀ ਸਾਧੀ ਹੋਈ ਉਹਨਾਂ ਨੇ। ਜਿਹੜੀਆਂ ਦੋਨੇ ਦੂਜੀਆਂ ਪਾਰਟੀਆਂ ਕਾਂਗਰਸ ਔਰ ਦੂਸਰੀ ਜਿਹੜੀ ਅਕਾਲੀ ਦਲ ਆ ਬਾਦਲ ਵਾਲੀ, ਉਹਨਾਂ ਨੇ ਗੁਣਗਾਨ ਚੁੱਕਿਆ ਲੌਂਗੋਵਾਲ ਦੇ ਉਸ ਜਗ੍ਹਾ ਦੇ ਉੱਤੇ ਜਾ ਕੇ ਬੜਾ ਜਲਤਾ ਕੀਤਾ ਕਿਉਂਕਿ ਉਹ ਸੈਂਟਰ ਉਹਨਾਂ ਨੂੰ ਇਸ਼ਾਰਾ ਕਰਦਾ ਵੀ ਇਹ ਕੰਮ ਤੁਹਾਨੂੰ ਕਰਨਾ ਕੀ ਪਏਗਾ।
ਜੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਦੇ ਨੇੜੇ ਰੱਖਿਆ ਜਾਵੇ, ਉਹਨਾਂ ਨੂੰ ਗੁੰਮਰਾਹ ਕੀਤਾ ਜਾਵੇ, ਉਹਨਾਂ ਦੇ ਨਾਲ ਜਿਹੜੀ ਬੇਈਮਾਨੀ ਆ ਉਹਨਾਂ ਬਾਰੇ ਉਹਨਾਂ ਨੂੰ ਚੇਤ ਹੀ ਨਾ ਹੋ ਜੀ। ਇਹ ਇੱਕ ਮੈਂ ਤੁਹਾਨੂੰ ਇੱਥੇ ਤੁਹਾਡੇ ਸਰੋਤਿਆਂ ਨੂੰ ਗੱਲ ਦੱਸਣੀ ਚਾਹੁੰਦਾ, ਬਿਸਮਾਰਕ ਨੇ ਇੱਕ ਗੱਲ ਕਹੀ ਹੋਈ ਹੈ ਜਿਸ ਨੂੰ ਯੂਨੀਫਿਕੇਸ਼ਨ ਆਫ ਜਰਮਨੀ ਕੀਤੀ ਸੀ। ਉਸਨੇ ਕਿਹਾ ਦੁਨੀਆ ਦੇ ਵਿੱਚ ਕੋਈ ਟ੍ਰੀਟੀ, ਕੋਈ ਐਗਰੀਮੈਂਟ, ਕੋਈ ਅੰਡਰਸਟੈਂਡਿੰਗ ਕੋਈ ਬਰਾਬਰ ਲੈਵਲ ਤੇ ਨਹੀਂ ਹੁੰਦੀ। ਉਸ ਵਿੱਚ ਹਮੇਸ਼ਾ ਇੱਕ ਹੌਸ ਹੁੰਦਾ, ਇੱਕ ਰਾਈਡਰ ਹੁੰਦਾ। ਤੋ ਇਸ ਬੇਈਮਾਨੀ ਜਿਹੜੀ ਕੀਤੀ ਗਈ, ਜਿਹੜਾ ਅੰਡਰਸਟੈਂਡਿੰਗ ਕੀਤੀ ਗਈ ਤੇ ਜਿਹੜਾ ਐਗਰੀਮੈਂਟ ਕੀਤਾ ਗਿਆ, ਇਸ ਦੇ ਵਿੱਚ ਜਿਹੜਾ ਪੰਜਾਬ ਆ ਉਹ ਇੱਕ ਘੋੜਾ ਬਣਾ ਕੇ ਉਸ ਦੇ ਉੱਤੇ ਸਵਾਰੀ ਕੀਤੀ ਗਈ ਹੈ ਸੈਂਟਰ ਨੇ ਜੀ। तो सेंटर ने 100% बेईमानी की, करवाई लौंगोवाल जी। लौंगोवाल गुनाहगार है, लौंगोवाल बेईमान है, लौंगोवाल जिस किस्म की बेईमानी राजीव लौंगोवाल अकॉर्ड की है वो काफी अक्सर नहीं की जानी चाहिए जी। डॉक्टर ढिल्लों जिवें तुसीं गल करदे हो जी, ਜਿਵੇਂ ਤੁਸੀਂ ਡਾਕਟਰ ਢਿੱਲੋਂ ਗੱਲ ਕਰਦੇ ਹੋ ਵੀ ਜਿਹੜਾ ਇਹ ਰਾਜੀਵ ਲੌਂਗੋਵਾਲ ਅਕੋਰਡ ਸੀਗਾ, ਇਹ ਪਹਿਲਾਂ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹਦੇ ਵਿੱਚ ਵੀ ਡਿਸਕਸ ਹੋਇਆ ਸੀ। ਸੋ ਜਦੋਂ ਅਸੀਂ 84 ਤੋਂ ਬਾਅਦ ਦੇਖਦੇ ਹਾਂ ਇੱਕ ਸੰਘਰਸ਼ ਦਾ ਮਾਹੌਲ ਸੀ, ਘੱਲੂਘਾਰਾ ਵਾਪਰ ਕੇ ਹਟਿਆ ਸੀ, ਮਤਲਬ ਇਹ ਸਰੈਂਡਰ ਦੀ ਲਾਈਨ ਕਿਉਂ ਲਈ ਗਈ ਅਕਾਲੀਆਂ ਦੀ ਸਾਰੀ ਲੀਡਰਸ਼ਿਪ ਦੇ ਵੱਲੋਂ? ਲੌਂਗੋਵਾਲ ਦੇ ਨਾਲ ਇਸ ਗੱਲ ਤੇ ਸਹਿਮਤੀ ਕਿਉਂ ਬਣੀ? ਉਹਦੇ 'ਚ ਬੇਈਮਾਨੀ ਸੀ, ਡਰ ਸੀ, ਜਾਂ ਉਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਤੁਸੀਂ? ਉਹ ਬੇਈਮਾਨੀ ਇਸ ਕਰਕੇ ਆ, ਉਹਨਾਂ ਨੇ ਇਹ ਦਿਖਾ ਦਿੱਤਾ ਸੀ ਸੈਂਟਰ ਨੇ ਵੀ ਅਸੀਂ ਆਉਣ ਵਾਲੀ ਸਰਕਾਰ ਲੌਂਗੋਵਾਲ ਦੇ ਤੇ ਬਰਨਾਲੇ ਦੇ ਹੱਥਾਂ 'ਚ ਦੇਣ ਜਾ ਰਹੇ ਹਾਂ ਜੀ। ਤਾਂ ਬਾਦਲ ਨੇ ਸਮਝਿਆ ਵੀ ਜੇ ਸਰਕਾਰ ਇਹਨਾਂ ਦੇ ਕੋਲ ਚਲੀ ਗਈ ਤਾਂ ਮੇਰੇ ਤੇ ਪੱਲੇ ਤੋਂ ਕੀ ਪੈਣਾ। ਇਹ ਤਾਂ ਸਿਰਫ ਸਰਕਾਰ ਦੇ ਲਾਲਚ ਹੀ ਅਕਾਲੀ ਦਲ ਇੱਜ਼ਤ ਕਰਦਾ, ਵਰਨਾ ਇਹਨਾਂ ਦੇ ਅਕਾਲੀ ਦਲ ਦੀ ਕਿਸੇ ਕਿਸਮ ਦੀ ਕੋਈ ਕਮਿਟਮੈਂਟ ਨਹੀਂ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਜੀ। ਇਸ ਕਰਕੇ ਉਹ ਇਸ ਲਾਲਚ ਦੇ ਵਿੱਚ ਫਿਰ ਆਪਣਾ ਸਿਰ ਝੁਕਾ ਕੇ ਇਸ ਦੇ ਮਗਰ ਲੱਗ ਗਏ। ਔਰ ਫਿਰ ਉਹਦੇ ਵਿੱਚ ਇਹ ਗੱਲ ਦੇਖੋ, ਜਿਹੜੀ ਇਲੈਕਸ਼ਨ ਹੋਈ ਉਸ ਤੋਂ ਬਾਅਦ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਗਵਰਨਰ ਸੀ ਅਰਜਨ ਸਿੰਘ, ਬੜਾ ਸ਼ਾਤਰ ਆਦਮੀ ਸੀ, ਉਸਨੇ ਇਹ ਗੱਲ ਕਹਾਈ ਕਿ ਕੋਈ ਇੱਕ ਐਫੀਡੇਵਿਟ ਦੇਵੇ ਜਿਹੜਾ ਵੀ ਕੈਂਡੀਡੇਟ ਇਲੈਕਸ਼ਨ ਲੜੇ ਪੰਜਾਬ ਦੇ ਵਿੱਚ, ਵੀ ਜਦੋਂ ਮੈਂ ਇਸ ਨੂੰ ਰਾਜੀਵ ਲੌਂਗੋਵਾਲ ਅਕੋਰਡ ਨੂੰ ਹਰ ਹਮਾਇਤ ਦਊਂਗਾ ਔਰ ਇਸ ਦੀ ਸਪੋਰਟ ਕਰੂੰਗਾ। ਇਸ ਉੱਤੇ ਐਫੀਡੇਵਿਟ ਦੇਣ ਤੋਂ ਬਾਅਦ ਹੀ ਉਹ ਇਲੈਕਸ਼ਨ ਦੇ ਵਿੱਚ ਲੜੇਗਾ, ਚਾਹੇ ਉਹ ਕਾਂਗਰਸ ਕੈਂਡੀਡੇਟ, ਚਾਹੇ ਉਹ ਅਕਾਲੀ ਦਲ ਕੈਂਡੀਡੇਟ ਜਾਂ ਕੋਈ ਹੋਰ ਪਾਰਟੀ ਦਾ। तो एक किस्म की एंडोर्समेंट कराई गई और एक बहुत ही पंजाब के हितों की घातक आ, पंजाब के फ्यूचर का मनीमेंट करने वाला अकॉर्ड आ, जिस नाल पंजाब की एडा वड्डा नुकसान होया कि वो अज भी वो जंजीरां नूं तोड़ना बहुत मुश्किल है कानूनी तौर पर। और जो टर्मिनेशन ऑफ एग्रीमेंट एक्ट आ ਉਹਦੇ ਤੇ ਦੋਨੇ ਦੋਨੇ ਐਗਰੀਮੈਂਟ ਆ, ਦਰਬਾਰੇ ਵਾਲਾ ਤੇ ਲੌਂਗੋਵਾਲ ਵਾਲਾ, ਇਹ ਦੋਨੇ ਹੀ ਡਿਸਕਸ ਹੁੰਦੇ ਜੀ। ਡਾਕਟਰ ਢਿੱਲੋਂ ਇਸ ਸਾਰੇ ਦੇ ਵਿੱਚ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਸਰੈਂਡਰ ਕਰਨ ਦੇ ਬਾਵਜੂਦ ਵੀ ਸੈਂਟਰ ਸਰਕਾਰ ਵੱਲੋਂ ਇਹ ਜਿਹੜਾ ਅਕੋਰਡ ਸੀਗਾ ਉਹ ਇੰਪਲੀਮੈਂਟ ਨਹੀਂ ਕੀਤਾ ਗਿਆ। ਸੋ ਇਤਿਹਾਸ ਦੇ ਵਿੱਚ ਵੀ ਇਸ ਨੂੰ ਕਿਵੇਂ ਦੇਖਿਆ ਜਾਊਗਾ? ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤਾਂ ਇਹਦੀ ਅਹਿਮੀਅਤ ਕੀ ਰਹਿ ਜਾਂਦੀ ਹੈ ਰਾਜੀਵ ਲੌਂਗੋਵਾਲ ਅਕੋਰਡ ਦੀ? ਜਾਂ ਅੱਜ ਜਦੋਂ ਅਸੀਂ ਇਸ ਸਾਰੇ ਬਾਰੇ ਗੱਲਬਾਤ ਕਰ ਰਹੇ ਹਾਂ ਤਾਂ ਕੀ ਸੰਦੇਸ਼ ਇਹਦੇ ਵਿੱਚੋਂ ਸਿੱਖ ਕੌਮ ਨੂੰ ਮਿਲਦਾ ਹੈ, ਜਾਂ ਕੀ ਸਿੱਖ ਕੀ ਹੈਗੀ ਹੈ ਇਸ ਸਾਰੇ ਪਾਰਟ ਦੇ ਵਿੱਚੋਂ? ਦੇਖੋ, ਬੜੀ ਟ੍ਰੈਜੇਡੀ ਹੈ ਸਾਡੀ ਕੌਮ ਦੀ ਕਿ ਅਸੀਂ ਲੋਕ ਪੜ੍ਹਦੇ ਨਹੀਂ ਨਾ ਲਿਖਦੇ। ਹਰ ਸਿੱਖ ਨੂੰ ਜਿਹੜਾ ਪੰਜਾਬ ਦੇ ਨਾਲ ਕਿਸੇ ਵੀ ਤਰੀਕੇ ਨਾਲ ਜੁੜਿਆ ਹੋਇਆ ਉਹ ਰਾਜੀਵ ਲੌਂਗੋਵਾਲ ਅਕੋਰਡ ਦਾ ਇੱਕ ਇੱਕ ਅੱਖਰ ਪੜ੍ਹਨਾ ਚਾਹੀਦਾ। ਸਿਰਫ 1.5 ਪੇਜ ਆ ਇਹ ਟੋਟਲ, ਛੋਟੀਆਂ ਛੋਟੀਆਂ 11 ਕਲੌਜ਼ਸ ਹੈਗੀਆਂ, ਉਹ ਵੀ ਬਹੁਤ ਸਾਰੀਆਂ ਬੇਬੁਨਿਆਦ ਆ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈ। ਇਹ ਜਿਹੜੀ ਕਲੌਜ਼ ਆ ਪਾਣੀਆਂ ਦੇ ਉੱਤੇ ਆ, ਮੁੱਦਾ ਪਾਣੀਆਂ ਦਾ, ਔਰ ਉਸੇ ਮੁੱਦੇ ਨੂੰ ਲੈ ਕੇ ਇਹ ਅਕੋਰਡ ਜਿਹੜਾ ਸਾਈਨ ਕੀਤਾ ਗਿਆ ਔਰ ਉਸ ਮੁੱਦੇ ਦੇ ਉੱਤੇ ਟੋਟਲ ਸਰੈਂਡਰ ਕਰ ਦਿੱਤਾ ਲੌਂਗੋਵਾਲ, ਬਰਨਾਲਾ ਤੇ ਬਲਵੰਤ ਸਿੰਘ ਨੇ। ਇਹ ਹਰ ਸਿੱਖ ਨੂੰ ਪੜ੍ਹ ਲੈਣਾ ਚਾਹੀਦਾ ਔਰ ਆਪਣੇ ਜ਼ਿਹਨ 'ਚ ਪਾ ਲੈਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਲੀਡਰਸ਼ਿਪ ਥੋਪੀ ਜਾਂਦੀ ਹੈ
ਔਰ ਸਾਡੇ ਲੀਡਰਾਂ ਤੋਂ ਬੇਈਮਾਨੀ ਕਰਾਈ ਜਾਂਦੀ ਜੀ। ਪਹਿਲਾਂ ਉਹਨਾਂ ਨੂੰ ਬੇਈਮਾਨੀ ਕਰਨ ਲਈ ਤਿਆਰ ਕੀਤਾ ਜਾਂਦਾ, ਫਿਰ ਉਹ ਲੀਡਰਸ਼ਿਪ ਤੁਹਾਡੇ ਤੇ ਥੋਪੀ ਜਾਂਦੀ ਹੈ, ਫਿਰ ਉਹ ਲੀਡਰਸ਼ਿਪ ਤੋਂ ਤੁਹਾਡੇ ਜਿਹੜੇ ਹੱਕ ਹਨ, ਕਾਨੂੰਨੀ ਹੱਕ ਹੈ, ਉਹਨਾਂ ਦੇ ਉੱਤੇ ਬਹੁਤ ਬੜਾ ਛਾਪਾ ਮਾਰਿਆ ਜਾਂਦਾ। ਇਹ ਆ ਸਾਰਾ ਰਿਕਾਰਡ ਜੀ। ਇਸ ਰਿਕਾਰਡ ਦੇ ਵਿੱਚ ਕੁਛ ਨਹੀਂ ਹੈ। ਪੰਜਾਬ ਦੇ ਹਿੱਤਾਂ ਦੇ ਖਿਲਾਫ, ਪੰਜਾਬ ਦੇ ਪਾਣੀਆਂ ਦੀ ਲੁੱਟ, ਪੰਜਾਬ ਦੇ ਨਾਲ ਟੋਟਲ ਬੇਈਮਾਨੀ, ਇਹ ਆ ਸਾਰਾ ਰਿਕਾਰਡ ਜਿਹੜਾ ਹੈ ਇਸ ਨੂੰ ਪੰਜਾਬੀ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਜੀ। ਸੋ ਇਸ ਮੌਕੇ ਡਾਕਟਰ ਢਿੱਲੋਂ, ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਦੋਂ ਅਸੀਂ ਇਹਨਾਂ ਰੈਲੀਆਂ ਦੀ ਗੱਲ ਕਰਦੇ ਹਾਂ? ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਜਿਵੇਂ ਅਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਕਹਿਣਾ ਕਿ ਰੱਬ ਦਾ ਵਾਸਤਾ ਇਸ ਰਿਕਾਰਡ ਦੀ ਇੱਕ ਮੱਦ ਪੜ੍ਹ ਲਓ, ਔਰ ਇੱਕ ਮੱਦ ਪੜ੍ਹ ਕੇ ਤੁਸੀਂ ਆਪਣਾ ਮਨ ਬਣਾ ਲਓ, ਔਰ ਤੁਸੀਂ ਦੇਖ ਲਓ ਕਿ ਤੁਹਾਡੇ ਨਾਲ ਕਿਸ ਕਿਸਮ ਦੀ ਧੋਖਾਧੜੀ, ਕਿਸ ਕਿਸਮ ਦੀ ਬੇਈਮਾਨੀ ਲੌਂਗੋਵਾਲ ਤੇ ਲੌਂਗੋਵਾਲ ਦੇ ਸਾਥੀਆਂ ਨੇ ਕੀਤੀ ਹੈ। ਜਿੱਦੀ ਦੇਰ ਤੁਸੀਂ ਉਸ ਨੂੰ ਪੜ੍ਹੋਗੇ ਨਹੀਂ, ਦੂਰੋਂ ਦੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਲੌਂਗੋਵਾਲ ਨੇ ਬਹੁਤ ਵੱਡੀ ਜਿੱਤ ਬਣਾ ਲਈ, ਕਿਉਂਕਿ ਮੀਡੀਆ ਸੈਂਟਰ ਦਾ, ਮੀਡੀਆ ਤੇ ਕੰਟਰੋਲ ਸੈਂਟਰ ਦਾ, ਮੀਡੀਆ ਨੂੰ ਇਹ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਕਿ ਤੁਸੀਂ ਇਸ ਨੂੰ ਵਧਾ ਚੜਾ ਕੇ ਐਸਾ ਸ਼ੁਰੂ ਕਰਨਾ ਵੀ ਸਾਰੇ ਦਾ ਸਾਰਾ ਪੰਜਾਬ ਦੇ ਹੱਕ ਵਿੱਚ ਆ। ਇੱਕ ਵੀ 11 ਮਦਾਂ ਦੇ ਵਿੱਚੋਂ ਇੱਕ ਵੀ ਚੀਜ਼ ਪੰਜਾਬ ਦੇ ਹੱਕ ਵਿੱਚ ਨਹੀਂ, ਸਾਰੀਆਂ ਚੀਜ਼ਾਂ ਪੰਜਾਬ ਦੇ ਖਿਲਾਫ। ਤੋਂ ਇਸ ਕਰਕੇ ਔਰ ਜਿਹੜੀ ਉਹ ਟੈਰੀਟਰੀ ਵਾਲੀ ਗੱਲ ਵੀ ਆ, ਜਿਹੜੇ ਉਧਰਲੇ ਫਾਜ਼ਿਲਕਾ ਤੇ ਉਬੋਰਾ ਹੈ ਪੰਜਾਬ ਹਿੰਦੀ ਸਪੀਕਿੰਗ ਏਰੀਆ ਦੀ, ਉਹ ਵੀ ਇੱਕ ਤਰੀਕੇ ਨਾਲ ਦਿਖਾਈ ਗਈ ਤੇ ਉੱਥੇ ਹਿੰਦੀ ਸਪੀਕਿੰਗ ਏਰੀਆ ਹੈਗੇ ਆ। ਇਹ ਸਾਰੇ ਉਹ ਵੀ ਇੱਕ ਬਹੁਤ ਵੱਡੀ ਚਾਲ ਆ ਜਿਸ ਨਾਲ ਬਾਹਰ ਬੈਠੇ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਹਰਿਆਣਾ ਵਾਲਿਆਂ ਨੂੰ, ਰਾਜਸਥਾਨ ਵਾਲਿਆਂ ਨੂੰ ਇਹ ਦਿਖਾਇਆ ਗਿਆ ਕਿ ਹਿੰਦੀ ਸਪੀਕਿੰਗ ਏਰੀਆ ਪੰਜਾਬ ਦੇ ਵਿੱਚ ਜੋੜਾ ਜਰਬੀ ਨਾਲ ਰੱਖੇ ਜਾ ਰਹੇ ਜੀ। ਮਤਲਬ ਹਰ ਚੀਜ਼ ਦੇ ਵਿੱਚ ਪੰਜਾਬ ਦੇ ਇੰਟਰਸਟ ਨੂੰ, ਪੰਜਾਬ ਦੇ ਫਿਊਚਰ ਨੂੰ, ਪੰਜਾਬ ਦੇ ਪਾਣੀਆਂ ਨੂੰ, ਪੰਜਾਬ ਦੀ ਟੈਰੀਟਰੀ ਨਾਲ ਧੋਖਾਧੜੀ ਦਾ ਇੱਕ ਛੜਯੰਤਰ ਆ ਜਿਹੜਾ ਇਹ ਰਾਜੀਵ ਲੌਂਗੋਵਾਲ ਰਿਕਾਰਡ ਜੀ। ਡਾਕਟਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਰਿਕਾਰਡ ਬਾਰੇ ਤੇ ਇਹਦੇ ਨਾਲ ਜੁੜੇ ਹੋਏ ਤੱਥਾਂ ਬਾਰੇ ਸਿੱਖ ਨੁਕਤਾ ਨਿਗਾਹ ਤੋਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਿੱਖ ਇਤਿਹਾਸਕਾਰ ਜਿਹੜੇ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਗੱਲਬਾਤ ਸੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਦੇ ਨਾਲ ਜਿੱਥੇ ਅਸੀਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।